ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਸਾਡੇ ਨਾਲ ਸ਼ੁਰੂਆਤ ਕਰਨ ਲਈ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਅਮਰਜੀਤ ਨਾਗੀ ਜੀ, ਜੋ ਕਿ ਹਮੇਸ਼ਾ ਸਾਡੇ ਨਾਲ ਅਲੱਗ-ਅਲੱਗ ਮਸਲਿਆਂ ਦੇ ਉੱਤੇ ਕਰਦੇ ਨੇ ਜੀ ਚਰਚਾ। ਕਰਦੇ ਹਾਂ ਜੀ ਉਹਨਾਂ ਦਾ ਸਵਾਗਤ। ਅਮਰਜੀਤ ਨਾਗੀ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਅਰਜਿੰਦ। ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਤੇ। ਹੋਰ ਜੀ ਕੀ ਹਾਲ ਚਾਲ ਨੇ ਬ੍ਰਿਸਬਨ ਦੇ? ਬਹੁਤ ਵਧੀਆ ਰਿਹਾ ਜੀ। ਮੌਸਮ ਬਹੁਤ ਚੇਂਜ ਹੋ ਗਿਆ ਕਿਉਂਕਿ ਬ੍ਰਿਸਬਨ 'ਚ ਤੁਸੀਂ ਦੇਖਿਆ ਸੁਣਿਆ ਹੀ ਹੋਣਾ ਕਿ ਕੁਇਨਜ਼ਲੈਂਡ ਜਿਹੜਾ ਸੂਬਾ ਹੈਗਾ ਹਮੇਸ਼ਾ ਗਰਮ ਰਹਿੰਦਾ ਤੇ ਜਿਹੜਾ ਇੰਦਰ ਦੇਵਤਾ ਜਦੋਂ ਜ਼ਿਆਦਾ ਗਰਮੀ ਹੋ ਜਾਂਦੀ ਹੈ ਫਿਰ ਸਾਡੇ ਤੇ ਦਇਆ ਕਰ ਦਿੰਦਾ ਤੇ ਬਾਰਿਸ਼ ਆ ਜਾਂਦੀ ਹੈ ਜੀ। ਮੀਂਹ ਪਿਆ 2-3 ਦਿਨ ਲਗਾਤਾਰ ਤੇ ਅੱਗੇ ਵੀ ਮੀਂਹ ਪੈਣ ਦੀ ਸੰਭਾਵਨਾ ਹੈਗੀ ਆ। ਸੋ ਜਿਹੜਾ ਮੌਸਮ ਹੈ ਉਹ ਸਹੀ ਹੈ, ਬਹੁਤ ਸੋਹਣਾ ਮੌਸਮ ਹੈ। ਤੁਸੀਂ ਦੱਸੋ ਸਿਡਨੀ ਦੇ ਵਿੱਚ ਕਿਹੋ ਜਿਹੇ ਹਾਲਾਤ ਨੇ ਮੌਸਮ ਦੇ? ਦੈਟਸ ਵੈਰੀ ਗੁੱਡ ਜੀ। ਸਿਡਨੀ 'ਚ ਮੌਸਮ ਤੇ ਹੁਣ ਠੀਕ ਹੈ, ਲੇਕਿਨ ਸਿਡਨੀ ਆਮ ਤੌਰ ਤੇ ਥੋੜਾ ਜਿਹਾ ਠੰਡਾ ਹੁੰਦਾ ਹੈ ਤੇ ਲੇਕਿਨ ਅੱਜ ਕੱਲ੍ਹ ਕਾਫੀ ਹਿਊਮਿਡਿਟੀ ਹੈ, ਟੈਂਪਰੇਚਰ ਵੀ 30-31 ਡਿਗਰੀ ਦੇ ਕਰੀਬ ਪਹੁੰਚ ਰਿਹਾ। ਪਰ ਮੌਸਮ ਥੋੜਾ ਬੱਦਲਵਾਈ ਜਿਹੀ ਹੈ, ਕਲਾਉਡੀ ਜਿਹਾ ਰਹਿੰਦਾ ਤੇ ਉਹਦੇ ਨਾਲ ਹਿਊਮਿਡਿਟੀ ਥੋੜੀ ਵੱਧ ਗਈ ਹੈ। ਬਟ ਐਨੀਵੇ ਬਾਏ ਐਂਡ ਲਾਰਜ ਇਟਸ ਇਜ਼ ਗੁੱਡ। ਅੱਜ ਮੰਡੇ ਸੀ ਤੇ ਮੰਡੇ 'ਚ ਇੱਕ ਸਵੇਰੇ ਸਵੇਰੇ ਜਿਹੜੀ ਨਿਊਜ਼ ਆਈ ਹੋਵੇ ਕਿ ਜਿਹੜੀ ਸਿਡਨੀ ਟ੍ਰੇਨਸ ਨੇ, ਲੋਕਲ ਟ੍ਰੇਨ, ਉਹਨਾਂ ਦੀ ਸਟ੍ਰਾਈਕ ਹੋ ਗਈ ਤੇ ਅੱਜ ਸਿਡਨੀ ਦੀ ਟ੍ਰੇਨ ਕੋਈ ਨਹੀਂ ਚੱਲ ਰਹੀ। ਤੇ ਇਹ ਪਹਿਲਾ ਦਿਨ ਸੀ ਅੱਜ ਜਦੋਂ ਕਿ ਯੂਨੀਵਰਸਿਟੀਆਂ ਖੁੱਲ੍ਹ ਰਹੀਆਂ ਸਨ। ਯੂਨੀਵਰਸਿਟੀ ਦੇ ਸਟੂਡੈਂਟਸ ਨੇ ਫੇਸ ਟੂ ਫੇਸ ਅੱਜ ਜਾਣਾ ਸੀ ਪਹਿਲੀ ਦਫਾ ਤੇ ਉਹਨਾਂ ਨੂੰ ਥੋੜਾ ਜਿਹਾ ਸ਼ੌਕ ਲੱਗਾ ਕਿ ਜਾ ਨਹੀਂ ਪਾਏ ਉਹ ਬੱਚੇ। ਤੇ ਅੱਜ ਸਿਡਨੀ ਦੀ ਟ੍ਰੇਨ ਜਿਹੜਾ ਸਟਾਫ ਹੈ ਉਹਨਾਂ ਨੇ ਸਾਰੇ ਇੰਡਸਟਰੀਅਲ ਐਕਸ਼ਨ ਕਰਕੇ ਸਟ੍ਰਾਈਕ ਕੀਤੀ ਇੱਕ ਦਿਨ ਦੀ ਤੇ ਉਮੀਦ ਕਰਦੇ ਹਾਂ ਵੀ ਅੱਜ ਲਾਸਟ ਹੋਏਗਾ ਤੇ ਕੱਲ ਤੋਂ ਨਾਰਮਲ ਹੋ ਜਾਏਗਾ ਇੱਥੇ। ਹਾਂਜੀ ਜੀ ਬਿਲਕੁਲ, ਪੂਰੇ ਆਸਟ੍ਰੇਲੀਆ ਦੇ ਵਿੱਚ ਰੌਣਕਾਂ ਲੱਗ ਗਈਆਂ ਜੀ। ਅੱਜ ਤਕਰੀਬਨ 2.5 ਸਾਲਾਂ ਦੇ ਅਰਸੇ ਤੋਂ ਬਾਅਦ ਇੰਟਰਨੈਸ਼ਨਲ ਬਾਰਡਰ ਓਪਨ ਹੋਏ ਨੇ ਜੀ ਵਿਜ਼ਟਰਸ ਲੋਕਾਂ ਲਈ, ਜਿਹੜੇ ਵਿਜ਼ਟਰ ਵੀਜ਼ਾ ਵਾਲੇ ਹੈਗੇ ਨੇ। ਤੇ ਦੱਸਿਆ ਜਾ ਰਿਹਾ ਹੈ ਕਿ 1.2 ਮਿਲੀਅਨ ਜਿਹੜੇ ਲੋਕ ਹੈਗੇ ਨੇ ਉਹਨਾਂ ਦੇ ਵੀਜ਼ਾਸ ਲੱਗੇ ਨੇ ਜੀ। ਤੇ ਉਮੀਦ ਕੀਤੀ ਜਾ ਰਹੀ ਹੈ ਕਿ ਫਟਾਫਟ ਜਿਹੜੇ ਹੈਗੇ ਨੇ ਅੱਗੇ ਫਲਾਈਟਸ ਜਿਵੇਂ ਹੀ ਓਪਨ ਹੋਣਗੀਆਂ ਹੋਰ ਲੋਕੀ ਵਿਜ਼ਟਰਸ ਇੱਥੇ ਆਉਣਗੇ। ਸਕਾਟ ਮੋਰਿਸਨ ਜੀ ਕਹਿ ਰਹੇ ਸਨ ਕਿ 56 ਫਲਾਈਟਸ ਜਿਹੜੀਆਂ ਉਹ ਐਕਸਪੈਕਟ ਕਰ ਰਹੇ ਨੇ ਕਿ 56 ਫਲਾਈਟਸ ਜਿਹੜੀਆਂ ਹੈਗੀਆਂ ਸ਼ੁਰੂਆਤ ਹੋ ਜਾਣਗੀਆਂ ਤੇ 1.2 ਮਿਲੀਅਨ ਜਿਹੜੇ ਲੋਕਾਂ ਦੇ ਵੀਜ਼ੇ ਲੱਗੇ ਨੇ ਉਹ ਆਉਣਗੇ। ਤੇ ਵੈਲਕਮ ਕਰ ਰਹੇ ਹਾਂ ਜੀ ਉਹ ਲੋਕਾਂ ਨੂੰ ਕਿ ਤੁਹਾਡਾ ਧੰਨਵਾਦ ਸਾਡੇ ਨਾਲ ਸਹਿਯੋਗ ਕਰਨ ਲਈ, ਕਿ ਹੁਣ ਤੁਹਾਡਾ ਜਦੋਂ ਤੁਸੀਂ ਆ ਗਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂ ਨਹੀਂ ਜੀ, ਇੱਕ ਬੜਾ ਸ਼ੌਕਿੰਗ ਜਿਹਾ ਪੀਰੀਅਡ ਰਿਹਾ ਪਿਛਲੇ 2 ਸਾਲ ਦਾ, ਇਕਨੋਮਿਕਲੀ ਵੀ ਤੇ ਲੋਕਾਂ ਦੀ ਹੈਲਥ ਦੇ ਬਾਰੇ ਵੀ, ਮੈਂਟਲ ਹੈਲਥ ਦੇ ਬਾਰੇ ਵੀ ਤੇ ਫੈਮਲੀਆਂ ਕੋਲੋਂ ਵਿਛੜੇ ਰਹੇ ਸਾਰੇ। ਤੇ ਇਹ ਕਾਫੀ ਥੋੜਾ ਟਰੋਮੈਟਿਕ ਜਿਹਾ ਪੀਰੀਅਡ ਸਾਰਿਆਂ ਵਾਸਤੇ ਰਿਹਾ। ਅੱਜ ਦੱਸਿਆ 6 ਫਲਾਈਟਸ ਕੱਲ ਇੰਟਰਨੈਸ਼ਨਲ ਫਲਾਈਟਸ ਆਈਆਂ ਨੇ, ਲੇਕਿਨ ਤੁਸੀਂ ਇਹਨੂੰ ਨਾਰਮਲ ਨਾਲ ਕੰਪੇਅਰ ਕਰਕੇ ਦੇਖੋ ਤਾਂ ਨਾਰਮਲ ਅਬਾਊਟ 300-350 ਫਲਾਈਟ ਰੋਜ਼ ਦੀ ਆਸਟ੍ਰੇਲੀਆ ਚਾਹੁੰਦੀ ਹੈ। ਤੇ ਇਹਨਾਂ ਦਾ ਕਹਿਣ ਦਾ ਹੱਲ ਹੈ ਕਿ ਵੀ ਇੰਨੀ ਜਲਦੀ ਹਾਲੇ ਪਿਕਅਪ ਤੇ ਨਹੀਂ ਕਰੇਗਾ, ਥੋੜਾ ਟਾਈਮ ਲੱਗੇਗਾ ਪੈਸੇਂਜਰਸ ਨੂੰ ਵੀ ਯੂਜ਼ ਟੂ ਹੁੰਦਿਆਂ, ਕਿਉਂਕਿ ਜਿਹੜਾ ਪਿਛਲੇ ਲੋਕਾਂ ਦਾ ਤਜਰਬਾ ਥੋੜਾ ਰਿਹਾ ਹੈ ਕਿ ਇੱਕਦਮ ਲਾਸਟ ਮਿੰਟ ਤੇ ਜਾਂ ਤੇ ਫਲਾਈਟ ਕੈਂਸਲ ਹੋ ਗਈ ਜਾਂ ਲੋਕਡਾਊਨ ਲੱਗ ਗਿਆ ਜਾਂ ਹੋਰ ਕੁਝ ਕੰਡੀਸ਼ਨਸ ਉਹਨਾਂ ਨੇ ਲਗਾਤੀਆਂ ਤੇ ਉਹ ਲੋਕੀ ਥੋੜਾ ਟਾਈਮ ਲੈਣਗੇ ਦੁਬਾਰਾ ਆਪਣਾ ਰੂਟੀਨ ਸੈੱਟ ਕਰਦੇ ਆ, ਦੁਬਾਰਾ ਜਿਹੜਾ ਇੰਟਰਨੈਸ਼ਨਲ ਟ੍ਰੈਫਿਕ ਫਲੋ ਬਣਦੇ ਆ। ਲੇਕਿਨ ਉਮੀਦ ਕਰਦੇ ਹਾਂ ਕਿ 6 ਮਹੀਨੇ ਦੇ ਅੰਦਰ ਅੰਦਰ ਜਿਹੜਾ ਟ੍ਰੈਫਿਕ ਫਲੋ ਹੈ ਉਹ ਨਾਰਮਲ ਹੋ ਜਾਏਗਾ। ਤੇ ਅਗਰ 300 ਨਹੀਂ ਤੇ 200-250 ਫਲਾਈਟਸ ਅਗਰ ਆਉਣੀਆਂ ਸ਼ੁਰੂ ਹੋ ਜਾਣ ਤਾਂ ਉਹਦੇ ਨਾਲ ਸਿਚੁਏਸ਼ਨ, ਸਪੈਸ਼ਲੀ ਜਿਹੜੀ ਟੂਰਿਜ਼ਮ ਇੰਡਸਟਰੀ ਹੈ, ਸਟੂਡੈਂਟਸ ਨੇ, ਹਸਪਿਟੈਲਿਟੀ ਇੰਡਸਟਰੀ ਹੈ ਜਿੱਥੇ ਕਿ ਬੜੀ ਜ਼ਿਆਦਾ ਸ਼ਾਰਟੇਜ ਮਹਿਸੂਸ ਕੀਤੀ ਜਾ ਰਹੀ ਹੈ ਸਟੂਡੈਂਟਸ ਦੇ ਵਰਕ ਦੀ ਵੀ, ਜਿਹੜਾ ਸਟੂਡੈਂਟਸ ਪਾਰਟ ਟਾਈਮ ਕੰਮ ਕਰਦੇ ਨੇ ਤੇ ਉਹਨਾਂ ਦੀ ਸ਼ਾਰਟੇਜ ਬੜੀ ਮਹਿਸੂਸ ਕੀਤੀ ਜਾ ਰਹੀ ਤੇ ਜੋ ਆਉਣਗੇ ਤੇ ਸਿਚੁਏਸ਼ਨ ਇੰਪਰੂਵ ਹੋ ਜਾਏਗੀ ਕਾਫੀ। ਜੀ ਏਅਰਪੋਰਟ ਤੇ ਕਾਫੀ ਤਸਵੀਰਾਂ ਦੇਖਣ ਨੂੰ ਮਿਲੀਆਂ, ਵੀਡੀਓਜ਼ ਦੇਖਣ ਨੂੰ ਮਿਲੀਆਂ ਜਿੱਥੇ ਲੋਕ ਆਪਣਿਆਂ ਨੂੰ ਮਿਲ ਕੇ ਭਾਵੁਕ ਹੁੰਦੇ ਵੀ ਦਿਖਾਈ ਦਿੱਤੇ। ਤੇ ਨਾਲ ਹੀ ਜੇਕਰ ਮੈਲਬਰਨ ਵਿਕਟੋਰੀਆ ਦੀ ਗੱਲ ਕੀਤੀ ਜਾਵੇ ਜੀ, ਉੱਥੇ ਜਿਹੜੇ ਕਰਮਚਾਰੀ ਜਾਂ ਕਾਰਜਕਾਰਨੀ ਮੈਂਬਰ ਹੈਗੇ ਨੇ ਉਹਨਾਂ ਨੇ ਕਿਹਾ ਕਿ ਇੱਕਦਮ ਹੀ ਅਸੀਂ ਇੰਨੀਆਂ ਜਿਹੜੀਆਂ ਫਲਾਈਟਸ ਨਹੀਂ ਚਲਾ ਸਕਦੇ ਤੇ ਇੱਕਦਮ ਹੀ ਅਸੀਂ ਆਪਣੇ ਏਅਰਪੋਰਟ ਦੇ ਉੱਤੇ ਗਾਹ ਨਹੀਂ ਪਾ ਸਕਦੇ, ਕਿਉਂਕਿ ਉਹ ਚੇਤਾਵਨੀ ਦੇ ਰਹੇ ਨੇ ਸਰਕਾਰ ਨੂੰ ਕਿ ਜੇਕਰ ਇੱਕਦਮ ਹੀ ਸਾਰੇ ਯਾਤਰੀ ਲੈਣੇ ਸ਼ੁਰੂ ਕਰ ਦਿੱਤੇ ਤਾਂ ਪਹਿਲਾਂ ਵਰਗੀ ਸਿਚੁਏਸ਼ਨ, ਜਿਹੜੀ 2019 ਵਰਗੀ ਸਿਚੁਏਸ਼ਨ ਅਸੀਂ ਕਦੇ ਵੀ ਨਹੀਂ ਲੈ ਕੇ ਆ ਪਾਵਾਂਗੇ। ਉਹਨਾਂ ਦਾ ਕਹਿਣਾ ਕਿ ਕੋਵਿਡ ਜਿਹੜੀ ਸਿਚੁਏਸ਼ਨ ਹੱਥੋਂ ਬਾਹਰ ਹੋ ਜਾਏਗੀ। ਹਾਂਜੀ, ਇਹ ਉਹਨਾਂ ਦਾ ਸ਼ੱਕ ਜ਼ਰੂਰ ਠੀਕ ਹੈ ਜੀ, ਕਿਉਂਕਿ ਵਰਲਡ ਵਾਈਡ ਹੀ ਇਹ ਹੁਣ ਖੁੱਲ ਰਿਹਾ ਹੈ ਤੁਹਾਡਾ ਕੋਵਿਡ ਤੋਂ ਬਾਅਦ। ਲੋਕੀ ਹੁਣ ਇਹ ਕਹਿ ਰਹੇ ਨੇ, ਜਿਸ ਤਰ੍ਹਾਂ ਤੁਸੀਂ ਯੂਕੇ ਦਾ ਕੇਸ ਵੀ ਲੈ ਲਓ, ਇੰਗਲੈਂਡ 'ਚ ਵੀ ਤੇ ਹੋਰਲੇ ਮੁਲਕਾਂ 'ਚ ਵੀ, ਸਾਰੇ ਜਿਹੜੇ ਮੁਲਕ ਨੇ ਉਹਨਾਂ ਨੇ ਹੁਣ ਇਹ ਕਿਹਾ ਵੀ ਵੀ ਸ਼ੁੱਡ ਲਰਨ ਟੂ ਲਿਵ ਵਿਦ ਦ ਕੋਵਿਡ। ਪਰ ਅਗਰ ਇੱਕਦਮ ਹੀ ਸਾਰੇ ਗੇਟ ਖੋਲ੍ਹ ਦਿੱਤੇ ਜਾਂਦੇ ਨੇ ਤੇ ਉਹਦੇ ਨਾਲ ਵੀ ਸਿਚੁਏਸ਼ਨ ਕਾਬੂ ਕਰਨੀ ਥੋੜੀ ਔਖੀ ਹੋ ਸਕਦੀ ਹੈ ਫਿਊਚਰ 'ਚ। ਨਾਲੇ ਸਟਾਫ ਸ਼ਾਰਟੇਜਸ ਬੜੀਆਂ ਮਹਿਸੂਸ ਕੀਤੀਆਂ ਜਾ ਰਹੀਆਂ ਜੀ। ਇੱਕਦਮ ਤੁਸੀਂ ਰੈਂਪ ਅਪ ਕਰ ਦਿਓ ਏਅਰਪੋਰਟ ਦੀ ਕਪੈਸਿਟੀ ਤੇ ਉੱਥੇ ਸਟਾਫ ਵੀ ਇਹਨਾਂ ਨਹੀਂ ਹੁੰਦਾ ਹੈਂਡਲ ਕਰਨ ਵਾਸਤੇ, ਬੈਗੇਜ ਹੈਂਡਲਰ ਤੋਂ ਲੈ ਕੇ ਫਰੰਟ ਐਂਡ ਸਟਾਫ ਤੱਕ, ਸਿਕਿਉਰਿਟੀ ਸਾਰੇ ਉਹ ਨਹੀਂ ਹੁੰਦੇ ਤੇ ਉਹਦੇ ਨਾਲ ਵੀ ਕੰਟਰੋਲ ਕਰਨਾ ਕਰਾਊਡ ਨੂੰ ਥੋੜਾ ਮੁਸ਼ਕਿਲ ਹੋ ਜਾਂਦਾ।
ਤੇ ਉਹਨਾਂ ਦਾ ਕਹਿਣਾ ਠੀਕ ਹੈ ਕਿ ਬਈ ਸ਼ੁਰੂ ਚ ਸਲੋਲੀ ਇਹਨੂੰ ਰੈਂਪ ਅਪ ਕਰਨਾ ਚਾਹੀਦਾ, ਲੇਕਿਨ ਲੋਕੀ ਹੁਣ ਕਾਫੀ ਅੱਕ ਚੁੱਕੇ ਨੇ ਜੀ ਇਸ ਲੋਕਡਾਊਨ ਤੋਂ, ਕੰਟਰੋਲ ਤੋਂ, ਰਿਸਟ੍ਰਿਕਸ਼ਨਸ ਤੋਂ, ਤੇ ਦੇ ਆਰ ਲੁਕਿੰਗ ਫਾਰਵਰਡ ਟੂ ਐਨ ਓਪਨ ਟਰੈਵਲ ਅਰੇਂਜਮੈਂਟਸ ਨਾਓ। ਤੇ ਜਿਸ ਤਰ੍ਹਾਂ ਵੀ ਖੁੱਲੇਗਾ ਮੇਰੇ ਖਿਆਲ ਜਿਸ ਤਰ੍ਹਾਂ ਫਲੱਡ ਗੇਟ ਹੀ ਖੁੱਲਦਾ ਉਸ ਤਰ੍ਹਾਂ ਹੀ ਆਣਾ, ਲੇਕਿਨ ਹਾਂ ਅਗਰ ਥੋੜਾ ਕੰਟਰੋਲ ਤਰੀਕੇ ਨਾਲ ਖੁੱਲੇ ਜਾਏ ਤਾਂ ਮੇਰੇ ਸਾਹਮਣੇ ਥੋੜਾ ਠੀਕ ਰਹੇਗਾ। ਕੋਵਿਡ ਵੀ ਕੰਟਰੋਲ 'ਚ ਰਹੇਗਾ ਤੇ ਬਾਕੀ ਵੀ ਜਿਹੜੀਆਂ ਫਲਾਈਟਸ ਨੇ, ਸਟਾਫ ਨੂੰ ਵੀ ਤੁਸੀਂ ਹਾਇਰ ਕਰ ਸਕਦੇ ਹੋ, ਟ੍ਰੇਨ ਕਰ ਸਕਦੇ ਹੋ, ਸਾਰਾ ਉਹ ਹੌਲੀ ਹੌਲੀ ਮੇਰੇ ਖਿਆਲ 2 ਜਾਂ 4 ਮਹੀਨੇ ਤੱਕ ਇਹ ਨਾਰਮਲਾਈਜ਼ ਹੋਣ ਦੇ ਚਾਂਸ ਨੇ ਕਾਫੀ ਜ਼ਿਆਦਾ। ਫਲਾਈਟ ਸਟੇਟਸ ਦੇ ਨਾਲ ਫਲਾਈਟ ਫੇਅਰ ਦੀ ਤੁਸੀਂ ਕਿਸ ਤਰ੍ਹਾਂ ਸਮੀਖਿਆ ਕਰਦੇ ਹੋ, ਕਿਉਂਕਿ ਪਿੱਛੇ ਜੇ ਫਲਾਈਟਸ ਜਿਹੜੀਆਂ ਸਨ ਬਹੁਤ ਮਹਿੰਗੀਆਂ ਸਨ, ਕਈ ਲੋਕੀ ਇੰਡੀਆ ਜਾਣਾ ਚਾਹੁੰਦੇ ਸਨ ਪਰ ਪਿੱਛੇ ਝਿਕਦੇ ਸਨ ਕਿਉਂਕਿ ਬਹੁਤ ਜ਼ਿਆਦਾ ਫੀਸ ਰੱਖੀ ਗਈ ਆ ਫਲਾਈਟਸ ਦੀ, ਟਿਕਟਸ ਦੀ ਬਹੁਤ ਜ਼ਿਆਦਾ, ਜਿਹੜੀ ਹੁਣ ਤੱਕ ਕਾਬੂ ਨਹੀਂ ਆ ਸਕੀ ਹੈ। ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਟਿਕਟਸ ਹੈਗੀਆਂ ਨੇ 에ਅਰਲਾਈਨਸ ਦੀਆਂ ਉਹ ਸਸਤੀਆਂ ਹੋ ਜਾਣਗੀਆਂ ਜਾਂ ਹੁਣ ਵੀ ਕੁਝ ਸੰਭਾਵਨਾ ਹੈਗੀ ਆ ਸਸਤੀਆਂ ਹੋਣ ਦੀ? ਹਾਂਜੀ, ਦੇਖੋ ਖਬਰਾਂ ਜਿਹੜੀਆਂ ਆ ਰਹੀਆਂ ਨੇ ਬੈਕਡੋਰ ਤੋਂ ਕਿ ਹੁਣ 에ਅਰਲਾਈਨਸ ਨੇ ਜਿਹੜੀਆਂ ਆਪਣੀ ਉਹ ਕੈਪੈਸਿਟੀ ਨੂੰ ਰੈਂਪ ਅਪ ਕਰ ਰਹੀਆਂ ਨੇ ਹੌਲੀ ਹੌਲੀ, ਸਪੈਸ਼ਲੀ ਜਿਹੜਾ ਆਸਟ੍ਰੇਲੀਆ ਇੰਡੀਆ ਸੈਕਟਰ ਹੈ ਇਹਦੇ 'ਚ ਖਬਰਾਂ ਆ ਰਹੀਆਂ ਨੇ ਕਿ ਸਿੰਗਾਪੁਰ 에ਅਰਲਾਈਨਸ ਈਸਟਰ ਤੋਂ ਬਾਅਦ ਆਪਣੀਆਂ ਬੁਕਿੰਗਸ ਨਾਰਮਲਾਈਜ਼ ਕਰ ਦੇਗਾ ਤੇ ਉਹ ਟਿਕਟਸ ਦਾ ਪ੍ਰਾਈਸ ਵੀ ਉਹਨਾਂ ਦਾ ਕਾਫੀ ਰੀਜ਼ਨੇਬਲ, ਅਗਰ ਤੁਸੀਂ ਵੈਬ ਤੇ ਜਾ ਕੇ ਚੈੱਕ ਕਰੋ ਤੇ ਕਾਫੀ ਰੀਜ਼ਨੇਬਲ 1200-1500 ਦੇ ਅਰਾਊਂਡ ਰਿਟਰਨ ਟਿਕਟ ਇੰਡੀਆ ਤੋਂ ਉਹ ਅਪ੍ਰੈਲ ਤੋਂ ਬਾਅਦ ਆਲਮੋਸਟ ਅਪ ਟਿਲ ਦਸੰਬਰ ਤੱਕ ਦੀ ਉਹ ਬੁਕਿੰਗ ਹੁਣ ਲੈ ਰਹੇ ਨੇ। ਤੇ ਕਹਿਣ ਤੋਂ ਭਾਵ ਇਹ ਹੈ ਕਿ ਥਿੰਗਸ ਆਰ ਔਨ ਦ ਵੇ ਟੂ ਬੀ ਨਾਰਮਲ, ਲੇਕਿਨ ਇਹਦੇ ਥੋੜਾ ਟਾਈਮ ਹਾਲੇ ਲੱਗਣਾ ਹੈ, 1-2 ਮਹੀਨਾ ਸ਼ਾਇਦ ਜਿਹੜੀਆਂ 에ਅਰਲਾਈਨਸ ਉਹਨਾਂ ਨੂੰ ਟਾਈਮ ਲੱਗਦਾ ਆਪਣੀ ਕੈਪੈਸਿਟੀ ਰੈਂਪ ਅਪ ਕਰਦਿਆਂ। ਤੇ ਸਭ ਤੋਂ ਪਹਿਲਾਂ ਖਬਰ ਜਿਹੜੀ ਚੰਗੀ ਉਹ ਸਿੰਗਾਪੁਰ 에ਅਰਲਾਈਨਸ ਤੋਂ ਹੀ ਆ ਰਹੀ ਹੈ ਕਿ ਸਿੰਗਾਪੁਰ 에ਅਰਲਾਈਨਸ ਇਜ਼ ਟੇਕਿੰਗ ਅਪ ਬੁਕਿੰਗਸ ਵੈਬਸਾਈਟ ਦੇ ਥਰੂ ਅਰਾਊਂਡ ਈਸਟਰ ਅਪ੍ਰੈਲ ਦੇ ਅਰਾਊਂਡ ਤੋਂ ਉਹਨਾਂ ਨੇ ਬੁਕਿੰਗ ਲੈਣੀ ਸ਼ੁਰੂ ਕਰਤੀ ਹੈ। ਤੇ ਅਸੀਂ ਉਮੀਦ ਕਰਦੇ ਹਾਂ ਜਦੋਂ ਇਹ ਕੰਪੀਟੀਸ਼ਨ ਆਏਗਾ ਉਹਦੇ ਨਾਲ ਪ੍ਰਾਈਸਿਸ ਵੀ ਥੋੜੇ ਠੀਕ ਹੋ ਜਾਣਗੇ ਤੇ 1200-1500 ਦੇ ਅਰਾਊਂਡ ਟਿਕਟਸ ਜਿਹੜੀ ਨਾਰਮਲ ਪ੍ਰਾਈਸ ਰੇਂਜ ਹੈ ਉਹਦੇ ਅੰਦਰ ਮਿਲਣੀ ਸ਼ੁਰੂ ਹੋ ਜਾਏਗੀ। ਜੀ, ਗੱਲ ਕਰਦੇ ਹਾਂ ਜੀ ਦੀਪ ਸਿੱਧੂ ਦੀ, ਜਿਨ੍ਹਾਂ ਦੀ ਪਿੱਛੇ ਜੇ ਮੌਤ ਹੋਈ ਹੈ ਜੀ ਐਕਸੀਡੈਂਟ ਦੇ ਵਿੱਚ। ਸੋ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਆਸਟ੍ਰੇਲੀਆ ਦੇ ਵੱਖ-ਵੱਖ ਗੁਰਦੁਆਰੇ ਸਾਹਿਬ ਦੇ ਵਿੱਚ ਪਾਠ ਦੇ ਭੋਗ ਪਾਏ ਗਏ ਹਨ ਜੀ। ਮੋਮਬੱਤੀਆਂ ਜਗਾ ਕੇ ਲੋਕਾਂ ਵੱਲੋਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਇੱਥੇ ਹੀ ਬਸ ਨਹੀਂ, ਛੋਟੇ-ਛੋਟੇ ਬੱਚੇ ਵੀ ਦੀਪ ਸਿੱਧੂ ਦੇ ਪੋਸਟਰ ਫੜ ਕੇ ਦੀਪ ਸਿੱਧੂ ਅਮਰ ਰਹੇ, ਜ਼ਿੰਦਾਬਾਦ ਰਹੇ, ਉਹਨਾਂ ਦੇ ਨਾਅਰੇ ਲਗਾਉਂਦੇ ਦਿਖਾਈ ਦਿੱਤੇ। ਸਭ ਤੋਂ ਵੱਡੀ ਗੱਲ ਇਹ ਹੈ ਨਾਗੀ ਸਾਹਿਬ, ਜਿਸ ਤਰ੍ਹਾਂ ਹੀ ਇਹ ਗੱਲ ਫੈਲੀ ਆ, ਦੀਪ ਸਿੱਧੂ ਦੇ ਮੌਤ ਦੀ ਖਬਰ ਫੈਲੀ ਆ, ਕੱਲਾ ਆਸਟ੍ਰੇਲੀਆ ਜਾਂ ਇੰਡੀਆ ਦੇ ਵਿੱਚ ਹੀ ਨਹੀਂ, ਅਮਰੀਕਾ, ਕੈਨੇਡਾ, ਇੰਗਲੈਂਡ, ਰੋਮ, ਜਰਮਨੀ ਵਰਗੇ ਦੇਸ਼ਾਂ ਦੇ ਵਿੱਚ ਵੀ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਸ਼ਰਧਾਂਜਲੀ ਦੇਣ ਲਈ ਲੋਕਾਂ ਵੱਲੋਂ ਮੋਮਬੱਤੀਆਂ ਜਗਾਈਆਂ ਜਾ ਰਹੀਆਂ ਜੀ ਤੇ ਨਮਿਤ ਪਾਠ ਦੇ ਭੋਗ ਪਾਏ ਜਾ ਰਹੇ ਨੇ ਜੀ। ਹਾਂਜੀ, ਇਹ ਅਸੀਂ ਗੁਰਦੁਆਰੇ ਵੀ ਇੱਥੇ ਲੋਕਲ ਦੇਖਿਆ, ਪਾਰਕਲੀ ਗੁਰਦੁਆਰਾ ਪਲੱਸ ਹੋਰ ਰੀਵਸ ਵੀ ਇੱਧਰ, ਇੱਥੇ ਸਭ ਜਗ੍ਹਾ ਤੇ ਹੀ ਉਹਨਾਂ ਨੂੰ ਸ਼ਰਧਾਂਜਲੀ ਦੇ ਸਮਾਗਮ ਕੀਤੇ ਗਏ ਨੇ। ਕੁਝ ਗੁਰਦੁਆਰਿਆਂ 'ਚ ਹਾਲ ਦੇ ਅੰਦਰ, ਕੁਝ ਗੁਰਦੁਆਰਿਆਂ 'ਚ ਇੰਨੀ ਜਗ੍ਹਾ ਅੰਦਰ ਨਹੀਂ ਸੀ ਤੇ ਬਾਹਰ ਪਾਰਕ 'ਚ ਉਹਨਾਂ ਨੇ ਸਾਰੇ ਅਰੇਂਜਮੈਂਟਸ ਕੀਤੇ ਨੇ, ਲੇਕਿਨ ਉਹਨਾਂ ਨੂੰ ਹਰ ਜਗ੍ਹਾ ਹੀ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਨੇ। ਦੇਖੋ, ਇੱਕ ਬੜੀ ਯੰਗ ਏਜ, ਇੱਕ ਬੜੀ ਟ੍ਰੈਜਿਕ ਤੇ ਅਨਟਾਈਮਲੀ ਡੈਥ ਦਾ ਦੁੱਖ ਸਾਰਿਆਂ ਨੂੰ ਹੈ। ਤੇ ਦੀਪ ਸਿੱਧੂ ਦੇਖੋ ਪਹਿਲਾਂ ਤੇ ਉਹਨਾਂ ਦੀ ਐਜੂਕੇਸ਼ਨ ਦੇ ਥਰੂ ਤੇ ਉਹ ਲਾਇਰ ਨੇ, ਕੁਛ ਦੇਰ ਤੇ ਉਹਨਾਂ ਨੇ ਵਕਾਲਤ ਦਾ ਕੰਮ ਕੀਤਾ, ਉਸ ਤੋਂ ਬਾਅਦ ਉਹ ਫਿਲਮਾਂ 'ਚ ਐਕਟਿਵ ਰਹੇ, ਉੱਥੇ ਵੀ ਕਾਫੀ ਪਪੂਲਰ ਆਪਣਾ ਨਾਮ ਉਹਨਾਂ ਨੇ ਕਮਾਇਆ। ਤੇ ਉਹਨਾਂ ਦੀ ਜਿਹੜੀ ਸਟੈਂਡ ਆਊਟ ਕੰਟਰੀਬਿਊਸ਼ਨ ਰਹੀ ਹੈ ਜੀ, ਉਹ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਉਸ ਤੋਂ ਬਾਅਦ ਉਹਨਾਂ ਦੀ ਇੱਕ ਬੜੀ ਅੱਛੀ ਕੰਟਰੀਬਿਊਸ਼ਨ ਇਹ ਸਾਰੇ ਮੁਹਿੰਮ ਦੀ ਤਰਫ ਰਹੀ ਹੈ, ਜਿਹਦੇ 'ਚ ਉਹਨਾਂ ਨੂੰ ਸਾਰੀ ਦੁਨੀਆ ਨੇ ਜਾਣਿਆ, ਉਹਨਾਂ ਦੇ ਵਿਚਾਰਾਂ ਦੇ ਬਾਰੇ ਲੋਕਾਂ ਨੂੰ ਪਤਾ ਲੱਗਾ। ਤੇ ਹੌਲੀ ਹੌਲੀ ਅਸੀਂ ਨੋਟ ਕਰਦੇ ਸਾਂ ਕਿ ਉਹ ਮੈਚੁਰ ਵੀ ਹੁੰਦੇ ਜਾ ਰਹੇ ਆ। he is finding his place on the purpose in life, finding his place in life, ਤੇ ਝੁਕਾਅ ਉਹਨਾਂ ਦਾ ਜਿਹੜਾ ਪੰਥਕ ਵਿਚਾਰਧਾਰਾ ਹੈ ਇਹਦੇ ਵੱਲ ਹੌਲੀ ਹੌਲੀ ਉਹਨਾਂ ਦਾ ਜਾਂਦਾ ਜਾ ਰਿਹਾ ਸੀ। ਤੇ ਲਾਸਟ ਟਾਈਮ ਉਹ ਜਿਹੜੇ ਸਿਮਰਜੀਤ ਸਿੰਘ ਦੀ ਉਹਨਾਂ ਦੀ ਪਾਰਟੀ ਅੰਮ੍ਰਿਤਸਰ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਵੱਲੋਂ ਵੀ ਕੈਂਪੇਨ ਉਹ ਕਰਦੇ ਰਹੇ ਨੇ। ਤੇ he had a lot to offer to the society going forward. He was a very dynamic and very multifaceted personality. ਤੇ ਉਹਦਾ ਲਾਸ ਤੇ ਸਾਰੀ ਦੁਨੀਆ ਨੂੰ ਹੀ ਹੈ ਜੀ, ਖਾਸ ਕਰਕੇ ਪੰਜਾਬੀ ਜਿਹੜੀ ਕਮਿਊਨਿਟੀ ਦੁਨੀਆ ਜਿੱਥੇ ਵੀ ਵਸਦੀ ਹੈ, ਪੰਜਾਬ 'ਚ ਖਾਸ ਕਰਕੇ, ਤੇ ਉਹਨਾਂ ਦਾ ਲਾਸ ਤੇ ਉਹਨਾਂ ਦਾ ਡੈਫੀਨਿਟਲੀ ਹੈ। ਇੰਨੀ ਯੰਗ ਏਜ ਚਲੇ ਜਾਣਾ ਦੁੱਖ ਵੀ ਸਭ ਨੂੰ ਹੈ। ਲੋਕਾਂ ਦੇ ਜਿਹੜੇ ਵਿਚਾਰ ਨੇ ਉਹ ਵੱਖਰੇ ਹੋ ਸਕਦੇ ਨੇ, ਲੇਕਿਨ ਇੰਨੀ ਛੋਟੀ ਉਮਰ 'ਚ ਇੱਕ ਇੰਨੀ ਡਾਇਨਾਮਿਕ, ਇੰਨੀ ਮਲਟੀਫੈਸਟਡ ਪਰਸਨੈਲਿਟੀ ਦਾ ਚਲੇ ਜਾਣਾ ਇਹ ਡੈਫੀਨਿਟਲੀ ਦੁੱਖ ਦੀ ਗੱਲ ਹੈ। ਤੇ ਅਸੀਂ ਵੀ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਰੱਬ ਆਪਣੀ ਚਰਨਾਂ 'ਚ ਉਹਨਾਂ ਨੂੰ ਸਥਾਨ ਦੇ। ਜੀ ਬਿਲਕੁਲ, ਨਿਊ ਸਾਊਥ ਵੈਲਸ ਗਲੈਨਵੁੱਡ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਹਰ 15 ਫਰਵਰੀ ਨੂੰ ਦੀਪ ਸਿੱਧੂ ਦਿਵਸ ਮਨਾਇਆ ਜਾਵੇਗਾ, ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ। ਹਰ ਸਾਲ ਉਹਨਾਂ ਲਈ ਇਹ ਦਿਵਸ ਜਿਹੜਾ ਹੈਗਾ ਮਨਾਇਆ ਜਾਵੇਗਾ। ਪੂਰੇ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ ਗੱਲ ਕਹੀ ਆ। ਉਹਨਾਂ ਨੇ ਕਿਹਾ ਕਿ ਇਹ ਇੱਕ ਬਹੁਤ ਵੱਡਾ ਘਾਟਾ ਹੈ ਕੌਮ ਨੂੰ, ਇਸ ਸਮੇਂ ਦੀਪ ਸਿੱਧੂ ਵਰਗੇ ਯੋਧੇ ਦੀ ਬਹੁਤ ਜ਼ਿਆਦਾ ਲੋੜ ਸੀ। ਹਾਂਜੀ ਬਿਲਕੁਲ ਜੀ, ਮੈਂ ਪਹਿਲਾਂ ਹੀ ਜਿਸ ਤਰ੍ਹਾਂ ਕਿਹਾ ਕਿ ਇੱਕ ਬੜੀ ਮਲਟੀਫੈਸਨੇਟ ਪਰਸਨੈਲਿਟੀ ਜਿਹੜੀ ਕਿ ਬੜੀ ਇੱਕ ਯੰਗ ਏਜ 'ਚ ਚਲੇ ਗਏ ਨੇ।
ਤੇ ਉਹਨਾਂ ਦਾ ਯਾਦ ਨੂੰ ਮਨਾਉਣਾ, ਇੱਕ ਜਿਹੜੀ ਉਹਨਾਂ ਨੇ ਗੱਲਾਂ ਕੀਤੀਆਂ ਨੇ, ਜਿਹੜਾ ਉਹਨਾਂ ਨੇ ਕੌਮ ਨੂੰ ਸਹਾਰਾ ਦਿੱਤਾ ਇਸ ਵੇਲੇ, ਜਿਹੜੀ ਉਹਨਾਂ ਦਾ ਹੌਸਲਾ ਅਫਜ਼ਾਈ ਕੀਤੀ, ਮੋਟੀਵੇਸ਼ਨ ਜਿਹੜਾ ਇਸ ਉਹਦੇ ਤੇ ਆ ਕੇ ਉਹਨਾਂ ਨੇ ਦਿੱਤਾ ਹੈ। ਜਿਹੜੇ ਉਹ ਵੈਸੇ ਤੇ ਉਹ ਅੰਮ੍ਰਿਤਧਾਰੀ ਨਹੀਂ ਸਨ, ਲੇਕਿਨ ਜਿੰਨੀ ਕੰਟਰੀਬਿਊਸ਼ਨ ਉਹਨਾਂ ਦੀ ਬਗੈਰ ਅੰਮ੍ਰਿਤਧਾਰੀ ਹੋਣ ਕਰਕੇ ਸਿੱਖ ਪੰਥ ਦੀ ਤਰਫ ਰਹੀ ਹੈ, ਉਹ ਅੱਜ ਕੱਲ੍ਹ ਦੇ ਪਿਛਲੇ 8-10 ਸਾਲ ਦੇਖੇ ਜਾਣ ਤੇ ਜਿਹੜੇ ਦੂਸਰੇ ਨੇ ਉਹਨਾਂ ਦੀ ਇੰਨੀ ਨਹੀਂ ਰਹੀ। ਤੇ ਇਟਸ ਡੈਫੀਨਿਟਲੀ ਰਿਮਾਰਕੇਬਲ, ਤੇ ਉਹਨਾਂ ਦੀ ਜਿਹੜੀ ਯਾਦ ਹੈ ਉਹਨਾਂ ਨੂੰ ਮਨਾਉਣਾ ਚਾਹੀਦਾ ਹਰ ਸਾਲ। ਜੀ ਬਿਲਕੁਲ, ਨਾਗੀ ਸਾਹਿਬ ਗੱਲ ਕੀਤੀ ਹੈ ਜੀ ਇੰਗਲੈਂਡ ਦੇ ਪ੍ਰਧਾਨ ਮੰਤਰੀ ਜੀ, ਕਿ ਉਹਨਾਂ ਨੇ ਕਿਹਾ ਕਿ ਕੋਵਿਡ ਦੇ ਨਾਲ ਹੀ ਜਿਉਣਾ ਪਵੇਗਾ। ਸੋ ਇਕਾਂਤਵਾਸ ਜਿਹੜੀ ਹੈਗੀ ਆ, ਬਿਲਕੁਲ ਉਹਨਾਂ ਨੇ ਕਿਹਾ ਕਿ ਲੋੜ ਨਹੀਂ ਆ, ਸਾਡੇ ਜਿੰਨੇ ਵੀ ਵਾਸੀ ਇੱਥੇ ਹੈਗੇ ਨੇ ਉਹ ਆਜ਼ਾਦੀ ਦੇ ਨਾਲ ਘੁੰਮ ਸਕਦੇ ਨੇ, ਕੋਵਿਡ ਦੇ ਨਾਲ ਹੀ ਹੁਣ ਜਿਉਣਾ ਪਵੇਗਾ। ਸੋ ਇਸੇ ਤਰਜ਼ ਦੇ ਨਾਲ ਕੀ ਹੋਰ ਮੁਲਕ ਵੀ ਇਹਨਾਂ ਦੀ ਤਰਜ਼ ਤੇ ਆਉਣਗੇ? ਕਿਉਂਕਿ ਜੇਕਰ ਗੱਲ ਕੀਤੀ ਜਾਵੇ ਕੈਨੇਡਾ ਦੀ ਜੀ, ਕੈਨੇਡਾ ਦੇ ਵਿੱਚ ਢਿੱਲ ਦੇਣ ਲਈ ਜਾਂ ਪਾਬੰਦੀਆਂ ਦੇ ਖਿਲਾਫ ਲੋਕਾਂ ਵੱਲੋਂ ਬਹੁਤ ਟਾਈਮ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ। ਟਰੱਕਰ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਰੋਡ ਵੀ ਜਾਮ ਕੀਤੀਆਂ ਗਈਆਂ। ਸੋ ਹੁਣ ਸੁਣਨ ਦੇ ਵਿੱਚ ਆਇਆ ਕਿ ਟਰੱਕ ਵੀ ਜ਼ਬਤ ਕਰ ਲਏ ਗਏ ਨੇ, ਕਾਫੀ ਲੋਕਾਂ ਦੀ ਗ੍ਰਿਫਤਾਰੀ ਵੀ ਹੋਈ ਹੈ, ਉਹਨਾਂ ਦੇ ਬੈਂਕ ਸੀਲ ਕਰ ਦਿੱਤੇ ਗਏ ਨੇ, ਉਹਨਾਂ ਦੇ ਉੱਤੇ ਤਸ਼ੱਦਦ ਵੀ ਕੀਤਾ ਗਿਆ, ਫਿਜ਼ੀਕਲੀ ਉਹਨਾਂ ਦੇ ਉੱਤੇ ਘੋੜੇ ਵੀ ਚੜਾ ਦਿੱਤੇ ਗਏ, ਪੁਲਿਸ ਵੱਲੋਂ ਉਹਨਾਂ ਤੇ ਲਾਠੀ ਚਾਰਜ ਵੀ ਕੀਤਾ ਗਿਆ, ਸਪਰੇਅ ਵੀ ਮਾਰੀ ਗਈ ਹੈ। ਹਾਲਾਂਕਿ ਬਾਅਦ ਵਿੱਚ ਪੁਲਿਸ ਨੇ ਇਸ ਚੀਜ਼ ਦਾ ਖੰਡਨ ਵੀ ਕੀਤਾ, ਪਰ ਜਿੱਥੇ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ, ਲੋਕੀ ਵਿਰੋਧ ਕਰ ਰਹੇ ਨੇ ਇਹ ਪਾਬੰਦੀਆਂ ਦਾ ਜਾਂ ਵੈਕਸੀਨੇਸ਼ਨ ਦਾ, ਕਿ ਸਾਡੀ ਆਪਣੀ ਚੁਆਇਸ ਹੋਣੀ ਚਾਹੀਦੀ ਹੈ, ਸਾਡੀ ਆਪਣੀ ਬੋਡੀ ਆ, ਤੁਸੀਂ ਸਾਡੇ ਤੇ ਥੋਪੋ ਨਾ। ਸੋ ਕੀ ਲੱਗਦਾ ਹੈ ਕਿ ਇਸੇ ਤਰਜ਼ ਦੇ ਉੱਤੇ, ਇੰਗਲੈਂਡ ਦੀ ਤਰਜ਼ ਦੇ ਉੱਤੇ ਹੋਰ ਮੁਲਕ ਵੀ ਹੌਲੀ ਹੌਲੀ ਇਸ ਰਾਹੇ ਆਉਣਗੇ? ਕਿਉਂਕਿ ਬਹੁਤ ਟਾਈਮ ਹੋ ਗਿਆ ਜੀ, ਲੋਕੀ ਬਹੁਤ ਪ੍ਰਦਰਸ਼ਨ ਕਰ ਰਹੇ ਨੇ। ਆਸਟ੍ਰੇਲੀਆ ਵਿੱਚ ਵੀ ਸਮੇਂ-ਸਮੇਂ ਤੇ ਸੁਣਨ ਨੂੰ ਮਿਲਦਾ ਕਿ ਪ੍ਰਦਰਸ਼ਨਕਾਰੀ ਸੜਕਾਂ ਦੇ ਉਤਰੇ ਨੇ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪ੍ਰਦਰਸ਼ਨਕਾਰੀ ਪ੍ਰਦਰਸ਼ਨ ਕਰ ਰਹੇ ਨੇ। ਈਵਨ ਨਿਊਜ਼ੀਲੈਂਡ ਦੇ ਵਿੱਚ ਵੀ ਸੁਣਨ ਨੂੰ ਮਿਲ ਰਿਹਾ ਜੀ। ਹਾਂਜੀ, ਬਿਲਕੁਲ ਠੀਕ ਕਹਿ ਰਹੇ ਹੋ ਹਰਜਿੰਦ ਜੀ। ਦੇਖੋ, ਇਹ 2 ਸਾਲ ਦਾ ਜਿਹੜਾ ਲੋਕਡਾਊਨ ਲੱਗਾ, ਇਹ ਸ਼ੁਰੂ 'ਚ ਤਾਂ ਲੋਕਾਂ ਨੇ ਐਕਸੈਪਟ ਕਰ ਲਿਆ, ਕਿਉਂਕਿ ਕੋਈ ਮੈਡੀਕੇਸ਼ਨ ਨਹੀਂ ਸੀ, ਕੋਈ ਟ੍ਰੀਟਮੈਂਟ ਨਹੀਂ ਸੀ। ਡਾਕਟਰਾਂ ਵਾਸਤੇ ਵੀ ਇੱਕ ਨਵਾਂ ਕਿਸਮ ਦੀ ਬਿਮਾਰੀ ਸੀ, ਉਹਨੂੰ ਟ੍ਰੀਟ ਕਿਵੇਂ ਕਰਨਾ, ਹੈਂਡਲ ਕਿਵੇਂ ਕਰਨਾ, ਇਹਦੇ ਬਾਰੇ ਕਾਫੀ ਇੱਕ ਫੀਅਰ ਆਫ ਅਨਨੋਨ ਜਿਹੜਾ ਹੁੰਦਾ ਉਹ ਸੀ। ਲੇਕਿਨ ਹੁਣ ਵੈਕਸੀਨੇਸ਼ਨ ਆ ਚੁੱਕੀਆਂ ਨੇ, ਲੋਕੀ ਡਬਲ ਡੋਜ਼ ਵੈਕਸੀਨੇਟਡ ਹੋ ਚੁੱਕੇ ਨੇ, ਕੁਝ ਟ੍ਰਿਪਲ ਡੋਜ਼ ਵੀ ਵੈਕਸੀਨੇਟਡ ਹੋ ਚੁੱਕੇ ਨੇ। ਤੇ ਹੁਣ ਜਿਹੜਾ ਇਕਨੋਮਿਕ ਲਾਸ ਹੈ, ਉਹ ਔਨ ਬੈਲੈਂਸ ਹੁਣ ਉਹ ਲੋਕੀ ਉਸ ਇਕਨੋਮਿਕ ਲਾਸ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਹੈ। ਉਹ ਕਹਿੰਦੇ ਨੇ ਵੀ ਠੀਕ ਹੈ, ਦਵਾਈਆਂ ਹੈਗੀਆਂ ਨੇ, ਆਪਣਾ ਜਿਹੜਾ ਵੈਕਸੀਨੇਸ਼ਨ ਕਰਾਓ, ਡਬਲ ਡੋਜ਼ ਟ੍ਰਿਪਲ ਡੋਜ਼ ਜਿਹੜੀ ਵੀ ਤੁਹਾਨੂੰ ਹੈ, ਉਹ ਜਿਹੜੀ ਵੀ ਰਿਕਮੈਂਡੇਸ਼ਨ ਹੈ ਡਾਕਟਰਸ ਦੀ, ਉਹ ਲਓ ਤੇ ਆਪਣੀ ਇਕਨੋਮੀ ਨੂੰ ਹੁਣ ਬ੍ਰਿੰਗ ਇਟ ਬੈਕ ਟੂ ਦ ਨਾਰਮਲ। ਇੱਕ ਇਕਨੋਮਿਕ ਲਾਸ ਵੀ ਸੀ, ਲੋਕਾਂ ਦਾ ਮੈਂਟਲ ਹੈਲਥ ਤੇ ਵੀ ਬਹੁਤ ਅਸਰ ਪੈਂਦਾ। ਜਿਵੇਂ ਕਿਹਾ ਕਿ ਫੈਮਿਲੀਜ਼ ਇੱਕ ਦੂਸਰੇ ਨਾਲ ਵਿਛੜੀਆਂ ਹੁੰਦੀਆਂ ਨੇ, ਕਾਫੀ ਟਰੈਵਲ ਨਹੀਂ ਕਰ ਸਕਦੇ, ਮਿਲ ਨਹੀਂ ਸਕਦੇ, 에ਅਰਲਾਈਨਸ ਬੰਦ ਨੇ, ਖੁੱਲੀਆਂ ਨੇ ਤੇ ਉਹਨਾਂ ਦੇ ਫੇਅਰਸ ਬਹੁਤ ਜ਼ਿਆਦਾ ਨੇ, ਤੇ ਉਹ ਪੀਪਲ ਨਾਓ ਜਸਟ ਹੈਵ ਇਟ ਐਂਡ ਦੇ ਆਰ ਸੇਇੰਗ ਕਿ ਵੀ ਹੈਵ ਗੋਟ ਦ ਟ੍ਰੀਟਮੈਂਟ ਨਾਓ। ਡਾਕਟਰਾਂ ਨੂੰ ਵੀ ਤਜਰਬਾ ਹੋ ਗਿਆ ਤੇ ਹੁਣ ਜਿਹੜਾ ਹੈ ਇਹਨੂੰ ਰਿਲੈਕਸ ਕਰ ਦੇਣਾ ਚਾਹੀਦਾ। ਤੇ ਇਸੇ ਕਰਕੇ ਹੀ ਸਾਰੇ ਜਗ੍ਹਾ ਇਹ ਐਜੀਟੇਸ਼ਨ ਵੀ ਹੋ ਰਹੇ ਨੇ। ਤੇ ਆਈ ਥਿੰਕ ਹੁਣ ਦੂਸਰੇ ਮੁਲਕ, ਜਿਸ ਤਰ੍ਹਾਂ ਕੈਨੇਡਾ 'ਚ ਹੋਇਆ, UK 'ਚ ਹੋਇਆ, ਆਸਟ੍ਰੇਲੀਆ 'ਚ ਵੀ ਆਲਮੋਸਟ ਇਟਸ ਗੋਇੰਗ ਟੂ ਬੀ ਦ ਸੇਮ ਥਿੰਗ, ਇਟਸ ਗੋਇੰਗ ਟੂ ਓਪਨ ਅਪ ਵੈਰੀ ਵੈਰੀ ਸੂਨ। ਅੱਜ ਤੋਂ ਸਾਰੇ ਇੰਟਰਨੈਸ਼ਨਲ ਟਰੈਵਲਰਸ ਜਿਹੜੇ ਨੇ ਉਹ ਤੇ ਅਲਾਓ ਹੋ ਗਏ ਨੇ, ਤੇ ਬਾਕੀ ਜਿਹੜੇ ਛੋਟੇ 1-2 ਵੀਜ਼ਾ ਕਲਾਸਿਸ ਨੇ ਜਿਨ੍ਹਾਂ ਤੇ ਹਾਲੇ ਥੋੜੀ ਰਿਸਟ੍ਰਿਕਸ਼ਨ ਹੈ, ਉਹ ਵੀ ਮੇਰੇ ਕੋਲ ਲੱਗਦਾ 1-2 ਹਫ਼ਤੇ ਦੇ ਅੰਦਰ ਉਹ ਵੀ ਉਹਨਾਂ ਨੇ ਖਤਮ ਕਰ ਦੇਣੀ ਹੈ। ਐਂਡ ਥਿੰਗਸ ਸ਼ੁੱਡ ਬੀ ਬੈਕ ਟੂ ਨਾਰਮਲ ਐਂਡ ਇਟ ਵਿਲ ਬੀ ਬੈਕ ਟੂ ਨਾਰਮਲ। ਜੀ ਨਾਗੀ ਸਾਹਿਬ, ਯੂਕਰੇਨ ਤੇ ਰਸ਼ੀਆ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਭਾਰਤ ਨੇ ਵੀ ਹੁਣ ਤੱਕ ਕਹਿ ਦਿੱਤਾ ਕਿ ਸਾਡੇ ਜਿੰਨੇ ਵੀ ਨਾਗਰਿਕ ਹੈਗੇ ਨੇ ਉਹ ਵਾਪਸ ਆ ਜਾਣ, ਪਰ ਗੱਲ ਇੱਥੇ ਇਹ ਹੈ ਕਿ ਜਦੋਂ ਗੱਲ ਹੁੰਦੀ ਜੀ ਯੂਕਰੇਨ ਦੇ ਲੋਕਾਂ ਦੇ ਨਾਲ, ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਲੋਕ ਉੱਥੇ ਰਹਿੰਦੇ ਨੇ, ਤਾਂ ਫੋਨ ਦੇ ਉੱਤੇ ਗੱਲਬਾਤ ਹੋਈ ਆ, ਉਹ ਇਹੀ ਕਹਿ ਰਹੇ ਨੇ ਜੀ ਲਗਾਤਾਰ ਕਿ ਅਸੀਂ ਆਈਏ ਕਿਵੇਂ, ਫਲਾਈਟਸ ਬੰਦ ਨੇ, ਸੋ ਸਾਡੇ ਲਈ ਚਾਰਟਰਡ ਫਲਾਈਟਸ ਦਾ ਕੋਈ ਅਰੇਂਜ ਕੀਤਾ ਜਾਵੇ ਤਾਂ ਕਿ ਅਸੀਂ ਸੇਫਲੀ ਜਿਹੜਾ ਇੰਡੀਆ ਅਰਾਈਵ ਕਰ ਸਕੀਏ। ਹਾਂਜੀ, ਦੇਖੋ, ਜਿਹੜੀਆਂ ਖਬਰਾਂ ਆ ਰਹੀਆਂ ਨੇ, ਗਵਰਨਮੈਂਟ ਆਫ ਇੰਡੀਆ ਨੇ ਜਿਹੜਾ ਉਹਨਾਂ ਦੇ ਡਿਪਲੋਮੈਟਿਕ ਸਟਾਫ ਹੈ, ਉਹਨਾਂ ਦੀ ਫੈਮਿਲੀਜ਼ ਵਾਸਤੇ ਤੇ ਅਰੇਂਜਮੈਂਟ ਕਰਤਾ ਉਹਨਾਂ ਨੂੰ, ਦੇ ਹੈਵ ਕਾਲਡ them ਬੈਕ, ਤੇ ਵਾਪਸ ਉਹਨਾਂ ਨੇ ਬੁਲਾ ਲਿਆ। ਲੇਕਿਨ ਆਮ ਜਿਹੜੇ ਸਿਟੀਜ਼ਨ ਨੇ, ਉਹ ਨਾਰਮਲੀ ਸਭ ਤੋਂ ਜ਼ਿਆਦਾ ਪੰਜਾਬ ਤੋਂ ਹੀ ਹੁੰਦੇ ਨੇ ਬਾਹਰਲੇ ਮੁਲਕਾਂ 'ਚ, ਉਹਨਾਂ ਵਾਸਤੇ ਕੋਈ ਇਸ ਤਰ੍ਹਾਂ ਦਾ ਚਾਰਟਰਡ ਫਲਾਈਟ ਦਾ ਜਾਂ ਕੋਈ ਆਰਗੇਨਾਈਜ਼ਡ ਫਲਾਈਟ ਦਾ ਕੋਈ ਅਰੇਂਜਮੈਂਟ ਨਹੀਂ ਕੀਤਾ ਗਿਆ। ਤੇ ਉੱਥੇ ਕਾਫੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਜਿਹੜੀਆਂ ਗਰਾਊਂਡ ਰਿਪੋਰਟਸ ਆ ਰਹੀਆਂ ਨੇ, ਤੁਸੀਂ ਠੀਕ ਕਹਿ ਰਹੇ ਹੋ, ਏਅਰਪੋਰਟਸ ਤੇ ਲੋਕੀ ਹੈਗੇ ਨੇ ਤੇ ਉੱਥੋਂ ਲੋਕਾਂ ਨੂੰ ਫਲਾਈਟਸ ਨਹੀਂ ਮਿਲ ਰਹੀਆਂ। ਗਵਰਨਮੈਂਟ ਨੇ ਐਡਵਾਈਸ ਕਰਤਾ ਕਿ ਵੀ ਤੁਸੀਂ ਉੱਥੋਂ ਨਿਕਲ ਆਓ, ਲੇਕਿਨ ਕੋਈ ਐਸਾ ਸਾਧਨ ਨਹੀਂ ਹੈ ਕਿ ਉੱਥੋਂ ਨਿਕਲ ਸਕਣ ਕਿਸੇ ਤਰੀਕੇ ਨਾਲ। ਪੈਸੇ ਵੀ ਲੈ ਕੇ ਨੇ, ਟਿਕਟ ਦੇ ਪੈਸੇ ਵੀ ਦੇਣ ਨੂੰ ਤਿਆਰ ਨੇ, ਪਰ ਫਲਾਈਟਸ ਨਹੀਂ ਹੈਗੀਆਂ। ਤੇ ਅਸੀਂ ਅਪੀਲ ਕਰਦੇ ਹਾਂ ਇੰਡੀਅਨ ਗਵਰਨਮੈਂਟ ਨੂੰ ਵੀ ਕਿ ਜੇ ਉਹਨਾਂ ਨੇ ਐਡਵਾਈਜ਼ਰੀ ਇਸ ਤਰ੍ਹਾਂ ਦੀ ਕੁਝ ਜਾਰੀ ਕੀਤੀ ਹੈ, ਤੇ ਉਹ ਜਿਸ ਤਰ੍ਹਾਂ ਕੋਵਿਡ ਦੇ ਦੌਰਾਨ ਉਹਨਾਂ ਨੇ ਫਲਾਈਟਾਂ ਲਗਾਈਆਂ ਸੀ ਵਾਪਸ ਇੰਡੀਅਨ ਸਿਟੀਜ਼ਨਸ ਨੂੰ ਵਾਪਸ ਲੈਣ ਵਾਸਤੇ, ਇਹ ਹੁਣ ਵੀ ਉਹਨਾਂ ਨੂੰ ਇਹ ਪੂਰੀ ਐਸੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਲਦੀ ਤੋਂ ਜਲਦੀ, ਇਹ ਤੋਂ ਪਹਿਲਾਂ ਕਿ ਸਿਚੁਏਸ਼ਨ ਖਰਾਬ ਹੋ ਜਾਏ ਜਾਂ ਜੰਗ ਲੱਗ ਜਾਏ, ਤੇ ਫਿਰ ਫਲਾਈਟਸ ਉਸ ਤਰ੍ਹਾਂ ਹੀ ਨਹੀਂ ਜਾ ਸਕਣਗੀਆਂ ਉੱਥੇ। ਡੋਮੈਸਟਿਕ ਜਿਹੜੀਆਂ ਪੈਸੇਂਜਰ ਫਲਾਈਟਸ ਹੁੰਦੀਆਂ ਨੇ, ਉਹ ਤੋਂ ਪਹਿਲਾਂ ਸਾਰੇ ਇੰਡੀਅਨਸ ਨੂੰ ਇਵੈਕੂਏਟ ਕਰ ਲੈਣਾ ਚਾਹੀਦਾ। ਇਹ ਅਸੀਂ ਸਾਰੇ ਇੰਡੀਅਨ ਗਵਰਨਮੈਂਟ ਨੂੰ ਤੇ ਜਿਹੜੇ ਵੀ ਰਿਲੇਵੈਂਟ
ਮਿਨਿਸਟਰੀਜ਼ ਆਫ ਐਕਸਟਰਨਲ ਅਫੇਅਰ ਵਗੈਰਾ ਉਹਨਾਂ ਨੂੰ ਅਪੀਲ ਕਰਦੇ ਹਾਂ। ਜੀ, ਬਹੁਤ ਬਹੁਤ ਸ਼ੁਕਰੀਆ ਨਾਗੀ ਸਾਹਿਬ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਤੁਹਾਡਾ। ਥੈਂਕ ਯੂ। ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਵੀ ਆਸਟ੍ਰੇਲੀਆ। ਧੰਨਵਾਦ।